India-China border situation at present generally stable. Chinese military reacts to PM Modi's boundary row comments. Tibetan government in exile holds back channel talks with China, aims to revive stalled dialogue process. Resuming counter-narcotics cooperation, military to military communication, artificial intelligence and strengthening people-to-people ties. ਚਾਈਨਾ ਜਿਹੜੇ ਆਪਣੇ ਕੰਪੋਨੈਂਟ ਵੇਚ ਰਿਹਾ, ਵੈਪਨ ਕੰਪੋਨੈਂਟ ਜਾਂ ਡਿਊਲ ਯੂਜ਼ ਪ੍ਰੋਡਕਟਸ ਰਸ਼ੀਆ ਨੂੰ ਦੇ ਰਿਹਾ, ਜਿਹਦੇ ਨਾਲ ਮਾਸਕੋ ਮਾਡਰਨਾਈਜ਼ ਕਰ ਰਿਹਾ ਆਪਣੀ ਆਰਮਸ ਫੈਕਟਰੀ ਨੂੰ। ਔਰ ਇਸ ਤਰੀਕੇ ਨਾਲ ਅਮਰੀਕਾ ਦਾ ਮੰਨਣਾ ਹੈ ਕਿ ਚਾਈਨਾ ਇਜ਼ ਹੈਲਪਿੰਗ ਰਸ਼ੀਆ ਇਨ ਇਟਸ ਫਾਈਟ ਅਗੇਂਸਟ ਯੂਕਰੇਨ। ਉਹਨਾਂ ਨੇ ਮੰਗ ਕੀਤੀ ਹੈ ਕਿ ਜੀ ਚਾਈਨਾ ਇਹ ਪਲੈਜ ਕਰੇ ਕਿ ਬਈ ਉਹ ਰਸ਼ੀਆ ਨੂੰ ਜਿਹੜਾ ਉਹ ਮਦਦ ਨਹੀਂ ਕਰੇਗਾ। ਹੁਣ ਜਦੋਂ ਐਂਟਨੀ ਬਲਿੰਕਨ ਦੀ ਵਿਜ਼ਿਟ ਸੀ ਤਾਂ ਕਿਤੇ ਵੀ ਇਹ ਇਸ਼ੂ ਨਹੀਂ ਸੀ ਕਿ ਜੀ ਤਾਈਵਾਨ ਦਾ ਇਸ਼ੂ ਚੁੱਕਿਆ ਜਾ, ਕਿਉਂਕਿ ਚਾਈਨਾ ਦੇ ਲਈ ਜਿਹੜੀ ਰੈੱਡ ਵਾਇਰ ਹੈ ਜਾਂ ਰੈੱਡ ਲਾਈਟ ਹੈ, ਜੇ ਅਮਰੀਕਾ ਵੀਗਰ ਮੁਸਲਮਾਨਾਂ ਦਾ ਜ਼ਿਕਰ ਕਰੇ ਜਾਂ ਤਿੱਬਤ ਦਾ ਜ਼ਿਕਰ ਕਰੇ ਜਾਂ ਤਾਈਵਾਨ ਦਾ ਜ਼ਿਕਰ ਕਰੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਅੱਜ ਕੱਲ੍ਹ ਚੀਨ ਦੇ ਦੌਰੇ ਤੇ ਹਨ ਔਰ ਅਮਰੀਕਾ ਚੀਨ ਨਾਲ ਪਿਆਰ ਤੇ ਗੁੱਸੇ ਵਾਲੀ ਛੂਛੁਆਈ ਖੇਡ ਜਿਹੜੀ ਉਹ ਖੇਡ ਰਿਹਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਕੈਰਟ ਐਂਡ ਸਟਿਕ ਪਾਲਿਸੀ। ਸੋ ਦੂਸਰੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਤਿੱਬਤਨ ਲੋਕਾਂ ਦੇ ਧਰਮ ਗੁਰੂ ਦਲਾਈ ਲਾਮੇ ਵੱਲੋਂ ਵੀ ਚੀਨ ਨਾਲ ਪਰਦੇ ਪਿੱਛੇ ਗੱਲਬਾਤ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਜਿਹੜੇ ਨਿਰਪੱਖ ਐਨਾਲਿਸਟ ਨੇ ਉਹਨਾਂ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਹੈ ਕਿ 1999-90 'ਚ ਸੋਵੀਅਤ ਯੂਨੀਅਨ ਜਦੋਂ ਡਿਸਇੰਟੀਗ੍ਰੇਟ ਹੋਇਆ, ਉਹਦੇ 15 ਟੁਕੜੇ ਹੋਏ ਤੇ ਅਮਰੀਕਾ ਜਿਹੜਾ ਹੈ ਉਹ ਇੱਕੋ ਇੱਕ ਸੁਪਰ ਪਾਵਰ ਦੇ ਤੌਰ 'ਤੇ ਉੱਭਰਿਆ ਔਰ ਕੁਛ ਅਗਲੇ ਸਾਲ ਜਿਹੜੇ ਨੇ ਉਹ ਅਮਰੀਕਾ ਦੀ ਸਰਦਾਰੀ ਰਹੀ, ਅਮਰੀਕਾ ਦੀ ਓਨਲੀ ਸੁਪਰ ਪਾਵਰ ਸੀ। ਹੁਣ ਕਿਸੇ ਨੂੰ ਸੁਪਰ ਪਾਵਰ ਦਾ ਸਟੇਟਸ ਨਹੀਂ ਦਿੱਤਾ ਜਾ ਸਕਦਾ। ਹੁਣ 3 ਗ੍ਰੇਟ ਪਾਵਰਸ ਨੇ, ਇਹ ਲਫ਼ਜ਼ ਯੂਜ਼ ਹੁੰਦਾ ਹੈ ਕਿ 3 ਗ੍ਰੇਟ ਪਾਵਰਸ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਚਾਈਨਾ ਔਰ ਰਸ਼ੀਆ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਦੈਨ ਤੁਸੀਂ ਸੈਕੰਡ ਰੇਟ ਜਿਹੜਾ ਉਹਦੇ 'ਚ G8 ਪਹਿਲਾਂ G7 ਸੀ, G8 ਕਹਿ ਲਓ, ਜਾਂ ਉਹ ਜਿਹੜਾ G20 ਤਾਂ ਐਵੇਂ ਫਰੋਡੀਆ ਕੰਮ ਹੈ, ਉਹਦੇ 'ਚ G20 ਦੇ ਪੱਲੇ ਕੁਛ ਨਹੀਂ ਹੈ। ਸੋ ਇਹ ਜਦੋਂ ਹੁਣ ਗ੍ਰੇਟ ਪਾਵਰਸ ਨੇ ਔਰ ਗ੍ਰੇਟ ਪਾਵਰਸ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਿਊਕਲੀਅਰ ਨੇ। ਜਦੋਂ ਕਿਤੇ ਵੀ ਕੋਈ ਟੈਨਸ਼ਨ ਬਿਲਟ ਹੁੰਦੀ ਹੈ ਤਾਂ ਇੱਕਦਮ ਜਿਹੜਾ ਇੱਕ ਫੀਅਰ ਹੁੰਦਾ ਹੈ ਕਿ ਜੀ ਜੇ ਇਹ ਗੱਲ ਨਾ ਰੁਕੀ ਤੇ ਇਹ ਅਲਟੀਮੇਟਲੀ ਨਿਊਕਲੀਅਰ ਕਲੈਸ਼ ਦੇ ਵਿੱਚ ਐਂਡ ਹੋਏਗੀ ਤਾਂ ਦੈਟ ਵਿਲ ਮੀਨ ਦ ਐਂਡ ਆਫ ਦਾ ਵਰਲਡ। ਨਾਲ ਦੀ ਨਾਲ ਦੁਨੀਆ ਦੇ ਜੋਤਸ਼ੀ ਵੀ ਆ ਜਾਂਦੇ ਨੇ ਔਰ ਭਵਿੱਖਬਾਣੀਆਂ ਕਰਨ ਵਾਲੇ ਵੀ ਆ ਜਾਂਦੇ ਨੇ, ਪੋਲੀਟੀਕਲ ਐਨਾਲਿਸਟ ਵੀ ਆ ਜਾਂਦੇ ਨੇ। ਅਸੀਂ ਪਿਛਲੇ 2-3 ਸਾਲ 'ਚ ਯੂਕਰੇਨ ਵਾਰ ਦੇ ਵੇਲੇ ਦੇਖਿਆ ਔਰ ਖ਼ਾਸ ਤੌਰ 'ਤੇ ਜਦੋਂ ਪੁਤਿਨ ਨੇ ਈਵਨ ਥ੍ਰੈਟ ਵੀ ਕੀਤਾ ਕਿ ਜੇ ਇਹ ਨਾ ਹਟੇ ਔਰ ਦੂਜਾ ਇਸ ਨੂੰ ਅੱਗੋਂ ਨੈਟੋ ਦਾ ਮੈਂਬਰ ਬਣਾ ਲਿਆ ਜਾਂ ਦੂਜਾ ਕਰ ਲਿਆ ਤਾਂ ਫਿਰ ਅਸੀਂ ਨਿਊਕਲੀਅਰ ਆਪਸ਼ਨ ਇਸਤੇਮਾਲ ਕਰਨ ਤੋਂ ਵੀ ਜਿਹੜਾ ਹੈ ਉਹ ਪਿੱਛੇ ਨਹੀਂ ਹਟਾਂਗੇ। ਸੋ ਉਸ ਨੂੰ ਵੀ ਇੱਕ ਐਜ਼ ਏ ਥ੍ਰੈਟ ਕਿ ਜੀ ਪਹਿਲੀ ਵਾਰ ਹੈ ਕਿ ਕਿਸੇ ਨੇ ਨਿਊਕਲੀਅਰ ਦੀ ਗੱਲ ਕੀਤੀ। ਸੋ ਇਹ ਨਾਲ ਨਾਲ ਚੱਲਦਾ ਰਹਿੰਦਾ, ਪਰ ਹਰ ਕੋਈ ਜਾਣਦਾ ਕਿ ਨਿਊਕਲੀਅਰ ਦਾ ਮਤਲਬ ਫਿਰ ਇਹ ਨਹੀਂ ਹੈ ਵੀ ਤੁਸੀਂ ਗਵਾਂਢੀ ਦੇ ਉੱਤੇ ਸੁੱਟਿਆ ਤੇ ਤੁਸੀਂ ਬਚੋਗੇ। ਉਹ ਤਾਂ ਉਹਨਾਂ ਨੇ ਕੋਈ ਵੀਜ਼ਾ ਨਹੀਂ ਲੈਣਾ, ਜੋ ਵੀ ਹੁੰਦਾ ਉਹ ਤਾਂ ਫਿਰ ਐਟਮੋਸਫੀਅਰ ਦੇ ਵਿੱਚ ਹੀ ਹੈ। ਉਹ 4 ਚੁਫੇਰੇ ਭਾਵੇਂ ਦੁਨੀਆ ਦੇ ਇੱਕ ਖੂੰਜੇ 'ਚ ਕੋਈ ਇਸ ਕਿਸਮ ਦਾ ਵਾਕਿਆ ਹੋਏ, ਉਹ ਇੱਥੇ ਬੈਠਿਆਂ ਦੀ ਐਪਲ ਪਾਈ ਦੇ ਵਿੱਚ ਵੀ ਆਏਗਾ। ਉਹਦੇ 'ਚ ਫਿਰ ਕੋਈ ਵੀ ਉਸ ਨਿਊਕਲੀਅਰ ਰੇਡੀਏਸ਼ਨ ਔਰ ਉਸ ਸਾਰੇ 'ਚੋਂ ਉਹ ਤਬਾਹੀ ਦਾ ਨਾਂ ਹੈ। ਲੇਕਿਨ ਇਹ ਤਿੰਨੋਂ ਹੀ ਪਾਵਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੱਕ ਪਾਸੇ ਦੁਨੀਆ ਦੇ 193-94 ਮੁਲਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕਰ ਲੈ ਦੇ ਕੇ ਹੈ ਤਾਂ ਵਪਾਰ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਜੇ ਉਸੇ ਹੀ ਚਾਈਨਾ ਨੂੰ ਇੱਕ ਸਟੇਜ 'ਤੇ ਵਰਲਡ ਸਟੇਜ 'ਤੇ ਲਿਆਉਣ ਲਈ ਅਮਰੀਕਾ ਤਰਲੋ ਮੱਛੀ ਹੋ ਰਿਹਾ ਸੀ। ਨਿਕਸਨ ਦੇ ਜ਼ਮਾਨੇ 'ਚ ਚਾਈਨਾ ਨੂੰ ਲਿਆਂਦਾ, ਤਾਈਵਾਨ ਨੂੰ ਬਾਹਰ ਕੱਢਿਆ, ਚਾਈਨਾ ਨੂੰ UN ਸਿਕਿਉਰਿਟੀ ਕੌਂਸਲ 'ਚ ਸੀਟ ਦਿੱਤੀ, ਉਹਨਾਂ ਨੂੰ ਮਨਾ ਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚ ਲਿਆਂਦਾ। ਉਹ ਸਾਰੇ ਜਿਹੜੇ ਨੇ
ਪਰ ਉਦੋਂ ਸ਼ਾਇਦ ਅਮਰੀਕਾ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਅਲਟੀਮੇਟਲੀ ਚਾਈਨਾ ਬੜੀ ਤੇਜ਼ੀ ਦੇ ਨਾਲ ਵਪਾਰਕ ਦੁਨੀਆ ਦੇ ਵਿੱਚ ਹੀ ਅਮਰੀਕਾ ਦਾ ਕੰਪੀਟੀਟਰ ਬਣ ਜਾਏਗਾ। ਇਹ ਨਹੀਂ ਹੈ। ਜਦੋਂ ਤੁਸੀਂ ਲੈਵਲ ਫੀਲਡ ਕ੍ਰੀਏਟ ਕਰਦੇ ਹੋ, ਇਹ ਤਾਂ ਹੈ ਨਹੀਂ ਸੀ। ਪਹਿਲੀ ਸਟੇਜ ਤੇ ਤਾਂ ਸੈਂਕਸ਼ਨ ਸੀ, ਆਰਥਿਕ ਪਾਬੰਦੀਆਂ ਨੇ, ਤੁਸੀਂ ਕਿਸੇ ਦਾ ਮਾਲ ਕਿਤੇ ਆਣ ਹੀ ਨਹੀਂ ਦਿੰਦੇ, ਉਹਨਾਂ ਦੇ ਉੱਤੇ ਤੁਸੀਂ ਐਕਸਟਰਾ ਟੈਰਿਫ ਲਾਉਂਦੇ ਹੋ। ਜਦੋਂ ਦੁਨੀਆ ਬਾਲਕਨਾਈਜ਼ ਵਾਂਗ ਸੀ, ਸੋ ਜਦੋਂ ਦੁਨੀਆ ਵਰਲਡ ਗਲੋਬਲ ਵਿਲੇਜ ਦਾ ਕਨਸੈਪਟ ਆਇਆ ਜਾਂ ਗਲੋਬਲ ਵਿਲੇਜ ਦੀ ਟਰਮੀਨੋਲੋਜੀ ਆਈ ਇਸ ਲਈ ਕਿਉਂਕਿ ਖੁੱਲ੍ਹਾ ਵਪਾਰ ਖੁੱਲ੍ਹਿਆ ਵੀ ਤੁਸੀਂ ਫੈਕਟਰੀ ਜਿੱਥੇ ਮਰਜ਼ੀ ਲਾਓ। ਜੋ ਹਾਲਾਂ ਅਮਰੀਕਾ ਜਿਹੜੀ ਚਾਈਨਾ ਦੇ ਵਿੱਚ ਵੀ ਵੱਡੀ ਇਨਵੈਸਟਮੈਂਟ ਹੈ ਜਿਹੜੀ ਮੈਨੂਫੈਕਚਰਿੰਗ ਸੈਕਟਰ 'ਚ ਹੈ, ਉਹਦੇ 'ਚ ਮਾਲਕ ਤਾਂ ਬਹੁਤੇ ਅਮਰੀਕਨ ਨੇ ਜਾਂ ਯੂਰਪੀਅਨ ਹੋਣਗੇ ਉਹਨਾਂ ਤੋਂ ਬਾਅਦ। ਕਿਉਂਕਿ ਹੁਣ ਜੇ ਅਮਰੀਕਾ 'ਚ ਉਹੀ ਫੈਕਟਰੀ ਲਾਈ ਜਾਂਦੀ ਹੈ, ਤੁਹਾਨੂੰ ਮਿਨੀਮਮ ਵੇਜ ਜਿਹੜਾ ਵੀ $7-8 ਹੈ ਉਹ ਦੇਣਾ ਪੈਂਦਾ ਹੈ, ਇੰਸ਼ੋਰੈਂਸ ਹੁੰਦੀ ਹੈ। ਇੱਥੇ ਅਮਰੀਕਨ ਵਰਕਰਾਂ ਦੇ ਰਾਈਟ ਹੁੰਦੇ ਨੇ ਕਿੰਨੇ ਜ਼ਿਆਦਾ, ਤੁਸੀਂ ਧੱਕਾ ਨਹੀਂ ਕਰ ਸਕਦੇ ਉਹਨਾਂ ਨੂੰ, ਤੁਹਾਨੂੰ ਸਾਰਾ ਸੋਸ਼ਲ ਸਿਕਿਉਰਿਟੀ ਔਰ ਦੂਜਾ ਦੇਣਾ ਪੈਂਦਾ। ਉਹੀ ਫੈਕਟਰੀ ਤੁਸੀਂ ਅਮਰੀਕਨ ਜਿਹੜਾ ਪੈਸੇ ਵਾਲਾ ਉਹ ਜਾ ਕੇ ਮੈਕਸੀਕੋ ਲਾਉਂਦਾ ਹੈ ਜਾਂ ਚਾਈਨਾ ਲਾਉਂਦਾ ਹੈ, ਉੱਥੇ ਜਿੰਨੇ $1 ਦੇ ਇਹ ਰੁਪਈਏ ਬਣਦੇ ਨੇ ਉਹਨੇ ਨਾਲ ਉੱਥੇ 10 ਇੰਪਲੋਈ ਰੱਖੇ ਜਾਂਦੇ ਨੇ ਔਰ ਉੱਥੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਫਿਰ ਕਿਉਂਕਿ ਅੱਗੇ ਤਾਂ ਇਹ ਸੀ ਵੀ ਬਾਹਰ ਫੈਕਟਰੀਆਂ ਇਸ ਲਈ ਨਹੀਂ ਸੀ ਲੱਗਦੀਆਂ ਕਿ ਜੇ ਉੱਥੋਂ ਦਾ ਬਣਿਆ ਮਾਲ ਮੁਲਕ 'ਚ ਆਉਣਾ ਉਹਦੇ ਤੇ ਟੈਰਿਫ ਲੱਗਣਾ। ਉਹ ਜਦੋਂ ਖਤਮ ਹੋ ਗਿਆ ਫ੍ਰੀ ਟ੍ਰੇਡ ਦਾ ਤਾਂ ਮਤਲਬ ਇਹ ਹੀ ਸੀ। ਉਹਦਾ ਚੀਨ ਨੇ ਪੂਰਾ ਇਨਵੈਸਟਮੈਂਟ ਭਾਵੇਂ ਇਹਨਾਂ ਦੀ ਸੀ, ਪਰ ਅੱਜ ਹਾਲ ਇਹ ਹੈ ਵੀ ਚਾਈਨਾ ਔਰ ਅਮਰੀਕਾ ਟ੍ਰੇਡ ਦੇ ਵਿੱਚ $800 ਬਿਲੀਅਨ ਦੀ ਸਰਪਲਸ ਹੈ। ਚਾਈਨਾ ਜ਼ਿਆਦਾ ਚੀਜ਼ਾਂ ਭੇਜਦਾ ਕਿਉਂਕਿ ਅਮਰੀਕਾ ਨੇ ਤਾਂ ਆਰਮਸ ਔਰ ਕੰਪਿਊਟਰ ਔਰ ਵੱਡੀ ਇੰਡਸਟਰੀ ਲਈ ਰੱਖਿਆ ਹੋਇਆ, ਉਹ ਕੋਈ ਛਤਰੀ ਜਾਂ ਪੱਖੀਆਂ ਤਾਂ ਨਹੀਂ ਬਣਾਉਂਦੇ, ਉਹ ਉਹਨਾਂ ਦਾ। ਲੇਕਿਨ ਉਸ ਸਾਰੇ 'ਚੋਂ ਜਿੱਥੇ ਉਹਨਾਂ ਲੋਕਾਂ ਦੀ ਖੁਸ਼ਹਾਲੀ ਹੋਈ ਕਿਉਂਕਿ ਜੌਬ ਓਪਰਚੁਨਿਟੀਜ਼ ਨਿਕਲੀਆਂ, ਉੱਥੇ ਹੌਲੀ ਚਾਈਨਾ ਨੇ ਕੰਸੋਲੀਡੇਟ ਕਰਦੇ ਆ। 2 ਪ੍ਰੈਜ਼ੀਡੈਂਟਸ ਹਾਲਾਂ ਜੋ ਚਾਈਨਾ ਨੇ ਜਦੋਂ ਐਕਸੈਪਟ ਕੀਤਾ ਫ੍ਰੀ ਵਰਲਡ ਟ੍ਰੇਡ ਔਰ ਦੂਜਾ ਇਹ ਅਪਵਾਦ ਸੀ ਉਹਨਾਂ ਦਾ। ਤੁਸੀਂ ਕਮਿਊਨਿਜ਼ਮ ਦੀ ਆਈਡੀਓਲੋਜੀ ਮਾਰਕਸਿਜ਼ਮ ਹੈ ਜਾਂ ਉਹ ਮਾਓਇਜ਼ਮ ਹੈ, ਮਾਓ ਦੇ ਥੱਲੇ ਜਿਹੜਾ ਚੀਨ ਦਾ ਰੈਵੋਲੂਸ਼ਨ ਦਾ ਪਿਓ ਹੈ, ਉਹਦੇ 'ਚ ਤਾਂ ਇਹ ਹੈ ਹੀ ਨਹੀਂ ਸੀ। ਲੇਕਿਨ ਚੀਨੇ ਜਿਹੜੇ ਨੇ 4-5 ਹਜ਼ਾਰ ਸਾਲ ਦੀ ਸਿਵਲਾਈਜੇਸ਼ਨਲ ਰਿਚਨੈਸ ਹੈ ਉਹਨਾਂ ਦੇ ਉਹ ਮਿਸਟਰ ਡੈਂਗ ਕੇ ਕੀ ਪ੍ਰੈਜ਼ੀਡੈਂਟ ਸੀ, ਉਹਨੂੰ ਪੁੱਛਿਆ ਸੀਗਾ ਜੀ ਤੁਸੀਂ ਤਾਂ ਬਿਲਕੁਲ ਕਮਿਊਨਿਜ਼ਮ 'ਚ ਬਿਲੀਵ ਕਰਨ ਵਾਲੇ, ਤੁਸੀਂ ਕੈਪੀਟਲਿਸਟ ਸੋਸਾਇਟੀ ਦੇ ਆਈਡੀਅਲਸ ਵੱਲ ਕਿੱਥੇ ਚਲੇ ਗਏ? ਤਾਂ ਉਹਨੇ ਕਿਹਾ ਕਿ ਵੀ ਜਿਹੜਾ ਬਿੱਲੀ ਨੂੰ ਚੂਹੇ ਫੜਨੇ ਆਣੇ ਚਾਹੀਦੇ ਨੇ, ਬਿੱਲੀ ਦਾ ਰੰਗ ਕਾਲਾ ਹੈ ਕਿ ਚਿੱਟਾ ਹੈ ਇਹ ਮੈਟਰ ਨਹੀਂ ਕਰਦਾ। ਔਰ ਗੱਲ ਬਿਲਕੁਲ ਠੀਕ ਹੈ। ਹੁਣ ਜਦੋਂ ਹੀ ਸਾਹਮਣੇ ਆਇਆ ਅੱਜ ਹਾਲ ਇਹ ਹੈ ਕਿ ਜੇ ਅਮਰੀਕਾ ਦੀ $24 ਟ੍ਰਿਲੀਅਨ ਦੀ ਇਕੋਨਮੀ ਹੈ ਤੇ ਬੜੀ ਕਲੋਜ਼ਲੀ ਚਾਈਨਾ ਵੀ ਕਿਤੇ ਫੋਲੋ ਕਰਦਾ, ਔਰ ਚਾਈਨਾ ਨੇ ਜਦੋਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਿੱਤਾ ਔਰ ਖ਼ਾਸ ਤੌਰ 'ਤੇ ਅਫਰੀਕਾ ਕੰਟੀਨੈਂਟ, ਸਾਊਥ ਅਮਰੀਕਾ ਔਰ ਈਵਨ ਯੂਰਪ ਤੱਕ ਪਹੁੰਚ ਕੀਤੀ, ਅੱਜ ਹਾਲ ਇਹ ਹੈ ਕਿ ਲਗਭਗ 140 ਦੇ ਨੇੜੇ ਤੇੜੇ ਮੁਲਕ ਜਿਹੜੇ ਨੇ ਉਹਨਾਂ ਨੇ ਸਿਗਨੇਚਰ ਕੀਤੇ ਹੋਏ ਨੇ ਵਨ ਬੈਲਟ ਵਨ ਰੋਡ, $400 ਬਿਲੀਅਨ ਦੇ ਨੇੜੇ ਤੇੜੇ ਦਾ। ਸੋ ਅਲਟੀਮੇਟ ਲੜਾਈ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ ਜੀ ਕਿਹਦੀਆਂ ਵਪਾਰਕ ਅਪਰਚੁਨਿਟੀਜ਼ ਨੇ, ਕਿਸ 'ਤੇ ਲਾਣਾ ਹੈ। ਅਮਰੀਕਾ ਸਾਡਾ ਮੁਲਕ ਹੈ, ਅਸੀਂ ਵੈਲਵਿਸ਼ਰ ਹੈ ਅਮਰੀਕਾ ਦੇ, ਪਰ ਅਸੀਂ ਸਮਝਦੇ ਹਾਂ ਵੀ ਇਸ ਖੇਡ ਨੂੰ ਵੀ ਸਮਝਣਾ ਹੋਏਗਾ ਵੀ ਇਹਦੇ 'ਚ ਬਹੁਤ ਵਾਰ ਜਿਸ ਚਾਰਜ ਨੂੰ ਲਾ ਕੇ ਕਿਸੇ 'ਤੇ ਪਾਬੰਦੀਆਂ ਲਾਈਆਂ ਜਾਂਦੀਆਂ ਉਹ ਵੀ ਨੀਡ ਬੇਸਡ ਹੁੰਦਾ ਹੈ ਕਿ ਵੀ ਵੈਸਟਡ ਇੰਟਰਸਟ ਹੈ, ਸਟ੍ਰੈਟੇਜਿਕ ਇੰਟਰਸਟ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਦਾ ਇਨਫਲੂਐਂਸ ਔਰ ਜਿਹੜਾ ਅੱਜ ਭਾਰਤ ਦੇ ਨਾਲ ਅਮਰੀਕਾ ਨੇ ਸੰਬੰਧ ਬਣਾ ਕੇ, ਔਰ ਸਾਡੇ ਇੱਕ ਯੰਗਸਟਰ ਪ੍ਰੋਮਿਸਿੰਗ ਵੈਰੀ ਬ੍ਰਿਲੀਅੰਟ ਚੈਪ ਹੈ, ਉਹ ਇਹ ਕਹਿੰਦਾ ਕਿ ਵੀ ਤੁਸੀਂ ਇਹ ਗੱਲ ਕਹੋ ਆਪਣੇ ਦਰਸ਼ਕਾਂ ਨੂੰ ਕਿ ਜਿਵੇਂ ਅਮਰੀਕਾ ਨੇ ਚਾਈਨਾ ਦੇ ਉੱਤੇ ਟਰਸਟ ਕਰਦੇ ਆ ਜਾਂ ਚਾਈਨਾ ਬਾਰੇ ਇੱਕ ਜਿਹੜਾ ਉਹ ਮੌਕਫ ਅਪਣਾਇਆ ਸੀ 70s ਦੇ ਵਿੱਚ 80s ਦੇ ਵਿੱਚ, ਔਰ ਇੱਕਦਮ ਅਮਰੀਕਾ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਜਿਹੜਾ ਗੱਲ ਹੱਥੋਂ ਨਿਕਲ ਗਈ, ਵੀ ਉਹੀ ਗਲਤੀ ਅਮਰੀਕਾ ਭਾਰਤ ਦੇ ਮਾਮਲੇ 'ਚ ਦੁਹਰਾ ਰਿਹਾ। ਵੀ ਇਹਨੂੰ ਚੈੱਕ ਕਰੋ ਕਿ ਵੀ ਉਹ ਤਾਂ ਸਮਝਦੇ ਨੇ ਵੀ ਭਾਰਤ ਨੂੰ ਐਜ਼ ਏ ਬਲਵਾਕ ਚਾਈਨਾ ਦੇ ਅਗੇਂਸਟ ਭੁਗਤਾਇਆ, ਪਰ ਜਿਸ ਰਸਤੇ 'ਤੇ ਭਾਰਤ ਤੁਰਿਆ ਹੋਇਆ ਹੈ ਰਸ਼ੀਆ ਦੇ ਨਾਲ ਵੀ ਤੇ ਉੱਧਰ ਵੀ ਤੇ ਇੱਧਰ ਵੀ ਇਹ ਅਮਰੀਕਾ ਨੂੰ ਫਿਰ ਧੋਖਾ ਮਿਲੇਗਾ ਇਸ 'ਚੋਂ, ਜਿਵੇਂ ਉਹ ਇਹ ਸਮਝਦੇ ਨੇ ਵੀ ਚਾਈਨਾ ਦੇ ਮਾਮਲੇ 'ਚ ਜਿਹੜਾ ਅਮਰੀਕਾ ਜਿਹੜਾ ਉਹ ਪਛੜਿਆ। ਸੋ ਹੁਣ ਇਸ ਸਾਰੇ ਨੂੰ ਮੱਦੇ-ਨਜ਼ਰ ਰੱਖਦੇ ਹਾਂ ਚਾਈਨਾ ਇੱਕ ਆਪਣੇ ਆਪ 'ਚ ਪਾਵਰ ਹੈ, ਰਸ਼ੀਆ ਦੇ ਕਰੀਬ ਆਉਣਾ
ਉਸਨੇ ਅਮਰੀਕਾ ਨੂੰ ਜਿਹੜਾ ਜੇ ਤਿੰਨ ਵੱਡੀਆਂ ਪਾਵਰਸ ਨੇ, ਦੋ ਇੱਕ ਥਾਂ ਤੇ ਨੇ, ਯੂਕਰੇਨ ਵਾਰ 'ਚ ਜਿਹਨੂੰ ਯੂਰਪ ਜਾਂ ਅਮਰੀਕਾ ਹੁਣ ਜਿਹੜਾ ਲੇਟੈਸਟ ਪੈਕੇਜ ਬਾਈਡਨ ਨੇ ਲਿਆ, ਸੈਨੇਟ ਨੇ ਅਪਰੂਵ ਕੀਤਾ ਯੂਕਰੇਨ ਨੂੰ, ਔਰ ਕਿੰਨੇ $70 ਬਿਲੀਅਨ ਕੇ ਕਿੰਨੇ ਇਜ਼ਰਾਈਲ ਨੂੰ ਵੀ ਨਾਲ ਦਿੱਤੇ ਨੇ, ਤਾਈਵਾਨ ਨੂੰ ਵੀ ਨਾਲ ਦਿੱਤੇ ਨੇ। ਸੋ ਇਹ ਸਾਰੀ ਆਪਣੀ ਥਾਂ ਤੇ ਚੱਲ ਰਿਹਾ, ਲੇਕਿਨ ਅਮਰੀਕਾ ਬੇਸ਼ੱਕ ਆਪਣੀ ਕਰਾਊਡ ਦੀ ਕਈ ਵਾਰੀ ਡੋਮੈਸਟਿਕ ਪੋਲੀਟਿਕਸ ਦੇ ਲਈ ਹਾਰਡ ਲਾਈਨ ਵੀ ਹੁਣ ਜਿਵੇਂ ਜਿਸ ਦਾ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਮੇਰਾ ਖਿਆਲ ਹੈ ਜੇ ਵੈਸੇ ਪਾਬੰਦੀ ਲੱਗ ਜਾਏ ਤੇ ਚੰਗੀ ਗੱਲ ਹੋਏਗੀ ਟਿਕਟੌਕ। ਹੁਣ ਅਮਰੀਕਨ ਸੈਨੇਟ ਨੇ ਪਾਸ ਕਰਤਾ ਵੀ ਟਿਕਟੌਕ ਤੇ ਪਾਬੰਦੀ। ਇੰਨਾ ਵੱਡਾ ਉਹਦਾ ਮਾਲਕ ਜਿਹੜਾ ਉਹ ਭਾਵੇਂ ਅਮਰੀਕਾ 'ਚ ਰਹਿੰਦਾ ਪਰ ਚਾਈਨੀਜ਼ ਕੰਪਨੀ ਦਾ ਤੇ ਇੰਨੇ $100 ਬਿਲੀਅਨ ਦੀ ਇਹ ਬਿਜ਼ਨਸ ਹੈ ਜਾਂ ਦੂਜਾ। ਤੇ ਇਹਨਾਂ ਨੇ ਪਾਬੰਦੀ ਲਾਉਣ ਵੇਲੇ ਕਿਹਾ ਕਿ ਜੀ ਇਹ ਜਿਹੜਾ ਅਮਰੀਕਾ ਦਾ ਡਾਟਾ ਹੈ ਇਹ ਚਾਈਨਾ ਜਾ ਰਿਹਾ ਔਰ ਇਹ ਸਿਕਿਉਰਿਟੀ ਥ੍ਰੈਟ ਹੈ। ਹੁਣ ਹਾਲਾਂ ਇੱਕ ਲੰਬੀ ਬੈਠਕ ਬਾਈਡਨ ਨੇ ਕਰ ਦੇਣੇ ਨੇ ਦਸਤਖਤ ਉੱਤੇ ਵੀ ਟਿਕਟੌਕ ਤੇ ਪਾਬੰਦੀ, ਹਾਲਾਂ ਇਮੀਡੀਏਟ ਨਹੀਂ ਲੱਗਣੀ ਹੈ ਕਿਉਂਕਿ ਲੀਗਲ ਬੈਟਲ ਹੋਏਗੀ 2-3 ਸਾਲ। ਇਸ ਦੇ ਵਿੱਚ 6 ਮਹੀਨੇ ਜਾਂ ਉਹਨੂੰ ਸਾਲ ਤਾਂ ਉਹਨੂੰ ਵੀ ਦਿੱਤਾ ਹੈ ਕਿ ਵੀ ਤੂੰ ਵੇਚ ਕਿਸੇ ਨੂੰ, ਟਿਕਟੌਕ ਕਿਸੇ ਅਮਰੀਕਨ ਨੂੰ ਵੇਚ ਤਾਂ ਕਿ ਡਾਟਾ ਨਾ ਜਾਏ। ਪਰ ਕਹਿਣ ਦਾ ਮਤਲਬ ਇਹ ਹੈ ਵੀ ਇਸ ਸਾਰੀ ਪ੍ਰੋਗਰੈਸ 'ਚ ਹੁਣ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ ਗੱਲ ਕਰੀਏ ਤੇ ਅਮਰੀਕਾ ਦੇ ਆਪਣੇ ਐਕਸਪਰਟਸ ਦਾ ਕਹਿਣਾ ਵੀ ਚਾਈਨਾ ਦਾ ਅਪਰ ਐਜ ਹੈ। ਹੁਣ ਇਹ ਸਾਰੀਆਂ 20-25-30 ਸਾਲ ਦੇ ਵਿੱਚ ਹੀ ਡਿਵੈਲਪਮੈਂਟਸ ਹੋਈਆਂ ਨੇ। ਸੋ ਅਮਰੀਕਾ ਉਸ ਹੱਦ ਤੱਕ ਵੀ ਨਹੀਂ ਜਾਣਾ ਚਾਹੁੰਦਾ ਵੀ ਚਾਈਨਾ ਇੱਕ ਟੋਟਲ ਹੌਸਟਾਈਲ ਪਾਵਰ ਦੇ ਤੌਰ ਤੇ ਹੋਏ। ਔਰ ਇਹਦੇ ਮੱਦੇ ਨਜ਼ਰ ਹੀ ਰਿਪੀਟਡਲੀ ਉਹਨਾਂ ਦਾ ਵੀ ਬੰਦਾ ਇੱਥੇ ਆਇਆ ਸੀ। ਹੁਣ ਅਗੇਨ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆਪਣੇ 3 ਰੋਜ਼ਾ ਦੌਰੇ ਦੇ ਉੱਤੇ ਜਿਹੜੇ ਨੇ ਉਹ ਚਾਈਨਾ ਪਹੁੰਚ ਗਏ ਨੇ ਔਰ ਉੱਥੇ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਕਾਊਂਟਰ ਪਾਰਟ ਐਂਟਨੀ ਬਲਿੰਕਨ ਦੇ ਨੇ ਵੈਂਗ ਯੀ, ਉਹਦੇ 'ਚ ਉਹਨਾਂ ਨੇ ਜਿਹੜੇ ਟੌਪਿਕ ਕਹੇ ਨੇ ਆਫ ਡਿਸਕਸ਼ਨ ਰਿਜ਼ਿਊਮਿੰਗ ਕਾਊਂਟਰ ਨਾਰਕੋਟਿਕ ਕੋਆਪਰੇਸ਼ਨ, ਕਿਉਂਕਿ ਡਰੱਗਸ ਪ੍ਰੋਬਲਮ ਤਾਂ ਹਰ ਮੁਲਕ ਦੇ ਲਈ ਹੈ। ਕਿੱਥੋਂ ਨਿਕਲ ਉਹਦੇ ਨਾਲ ਡਰੱਗਸ ਨਾਲ ਫਿਰ ਨਾਰਕੋ ਟੈਰਰਿਜ਼ਮ ਵੀ ਜੁੜਿਆ ਹੋਇਆ ਹੈ, ਇਲੀਗਲ ਵੈਪਨ ਵੀ ਜੁੜੇ ਹੋਏ ਨੇ ਉਹਦੇ ਨਾਲ। ਜੇ ਅਸੀਂ ਸਮੁੰਦਰੀ ਜਹਾਜ਼, ਲੁਟੇਰੇ, ਪਾਇਰੇਟਸ, ਉਹ ਸਾਰਾ ਵੀ ਮਹਿਕਮਾ ਆ ਜਾਂਦਾ। ਸੋ ਰਿਜ਼ਿਊਮਿੰਗ ਕਾਊਂਟਰ ਨਾਰਕੋਟਿਕਸ ਕੋਆਪਰੇਸ਼ਨ, ਮਿਲਟਰੀ ਟੂ ਮਿਲਟਰੀ ਕਮਿਊਨੀਕੇਸ਼ਨ, ਕਿਉਂਕਿ ਜਦੋਂ ਚਾਈਨਾ ਦਾ ਪ੍ਰੈਜ਼ੀਡੈਂਟ ਇੱਥੇ ਆਇਆ ਸੀ ਕਿ ਬਈ ਹਾਇਰ ਲੈਵਲ ਦੀ ਕਮਾਂਡ, ਕਿ ਅਮਰੀਕਾ ਦਾ ਕਮਾਂਡਰ ਇਨ ਚੀਫ ਚੁੱਕੇਗਾ ਫੋਨ, ਉਹ ਚਾਈਨਾ ਵਾਲਿਆਂ ਨੂੰ ਕਰੇਗਾ, ਉਸ ਲੈਵਲ ਦੀ ਕਮਿਊਨੀਕੇਸ਼ਨ। ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਅਮਰੀਕਾ ਦੇ ਵੀ ਇੰਟਰਸਟ ਹੈ ਕਿ ਬਈ ਹੁਣ ਆਉਣ ਵਾਲੇ ਦੇ ਵਿੱਚ ਤਾਂ ਇਹ ਨਹੀਂ ਹੋਣਾ ਵੀ ਗੋਲੀ ਤੁਸੀਂ ਮਾਰ ਰਹੇ ਹੋ, ਇੱਕ ਫੌਜੀ ਇੱਥੇ ਖੜਾ ਹੈ, ਉਹਨੂੰ ਖੜਾ ਹੈ, ਉਹਨੂੰ ਨਾ, ਉਹ ਤਾਂ ਰੋਬੋਟ ਖੜੇ ਨੇ, ਉਹ ਹੀ ਮਾਰ ਰਹੇ ਨੇ ਗੋਲੀਆਂ ਇੱਕ ਦੂਜਿਆਂ ਨੂੰ। ਕੰਟਰੋਲ ਕਿਤੇ ਹੋਰ ਹੋ ਰਿਹਾ ਹੈ, ਜੈਮਿੰਗ ਤੁਹਾਡੇ ਸਿਸਟਮ ਦੀ ਕਿਤੇ ਹੋਰ ਹੋ ਰਹੀ ਹੈ, ਹੈਕਿੰਗ ਕਿਤੇ ਹੋਰ ਹੋ ਰਹੀ ਹੈ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਸਟਰੈਂਥਨਿੰਗ ਪੀਪਲ ਟੂ ਪੀਪਲ ਟਾਈਜ਼, ਇਹ ਵੀ ਇੰਪੋਰਟੈਂਟ ਹੈ ਕਿਉਂਕਿ ਜਦੋਂ ਟਰੰਪ ਦੇ ਵੇਲੇ ਥੋੜ੍ਹੀ ਜਿਹੀ ਐਂਟਾਈ ਚਾਈਨਾ ਲਾਈਨ ਆਈ ਤੇ ਇੱਥੇ ਵੀ ਕ੍ਰਾਈਮ ਜਿਹੜੇ ਹੇਟ ਕ੍ਰਾਈਮ ਹੋਣੇ ਸ਼ੁਰੂ ਹੋਏ। ਔਰ ਫਿਰ ਜਿਹੜਾ ਵੱਡਾ ਕੰਸਰਨ ਹੈ ਅਮਰੀਕਾ ਦਾ ਕਿ ਚਾਈਨਾ ਜਿਹੜੇ ਆਪਣੇ ਕੰਪੋਨੈਂਟ ਵੇਚ ਰਿਹਾ, ਵੈਪਨ ਕੰਪੋਨੈਂਟ ਜਾਂ ਡਿਊਲ ਯੂਜ਼ ਪ੍ਰੋਡਕਟਸ ਰਸ਼ੀਆ ਨੂੰ ਦੇ ਰਿਹਾ, ਜਿਹਦੇ ਨਾਲ ਮਾਸਕੋ ਮਾਡਰਨਾਈਜ਼ ਕਰ ਰਿਹਾ ਆਪਣੀ ਆਰਮਸ ਫੈਕਟਰੀ ਨੂੰ। ਔਰ ਇਸ ਤਰੀਕੇ ਨਾਲ ਅਮਰੀਕਾ ਦਾ ਮੰਨਣਾ ਹੈ ਕਿ ਚਾਈਨਾ ਇਜ਼ ਹੈਲਪਿੰਗ ਰਸ਼ੀਆ ਇਨ ਇਟਸ ਫਾਈਟ ਅਗੇਂਸਟ ਯੂਕਰੇਨ, ਕਿ ਵੀ ਇਹ ਉਹਦੀ ਮਦਦ ਕਰ ਰਿਹਾ। ਸੋ ਇਸ ਵੇਲੇ ਆਲਰੇਡੀ $60 ਬਿਲੀਅਨ ਏਡ ਯੂਕਰੇਨ ਨੂੰ ਮੰਨ ਲਈ ਹੈ, US ਭੇਜ ਰਿਹਾ। ਆਲਰੇਡੀ ਕੱਲ੍ਹ ਦੀ ਖਬਰ ਇਹ ਸੀ ਕਿ ਉਹ ਮਿਜ਼ਾਈਲਾਂ ਜਿਹੜੀਆਂ ਪਹਿਲਾਂ ਕਦੇ ਯੂਕਰੇਨ ਨੂੰ ਨਹੀਂ ਦਿੱਤੀਆਂ, ਆਲਰੇਡੀ ਉਹ ਯੂਜ਼ ਕਰ ਰਿਹਾ ਲੌਂਗ ਡਿਸਟੈਂਸ ਡੈਮੇਜ ਕਰਨ ਵਾਲੀਆਂ। ਔਰ ਇਹ ਜਿਹੜਾ ਇਹ ਚਾਹੁੰਦੇ ਨੇ G7 ਫੋਰਨ ਮਿਨਿਸਟਰਸ ਵੀ ਇਟਲੀ ਦੇ ਵਿੱਚ ਪਿਛਲੇ ਹਫ਼ਤੇ ਮਿਲੇ, ਉਹਨਾਂ ਨੇ ਮੰਗ ਕੀਤੀ ਹੈ ਕਿ ਜੀ ਚਾਈਨਾ ਇਹ ਪਲੈਜ ਕਰੇ ਕਿ ਵੀ ਉਹ ਰਸ਼ੀਆ ਨੂੰ ਜਿਹੜਾ ਉਹ ਮਦਦ ਨਹੀਂ ਕਰੇਗਾ। ਔਰ ਇਸੇ ਤਰ੍ਹਾਂ ਹੁਣ ਜਦੋਂ ਐਂਟਨੀ ਬਲਿੰਕਨ ਦੀ ਵਿਜ਼ਿਟ ਸੀ ਤਾਂ ਕਿਤੇ ਵੀ ਇਹ ਇਸ਼ੂ ਨਹੀਂ ਸੀ ਕਿ ਜੀ ਤਾਈਵਾਨ ਦਾ ਇਸ਼ੂ ਚੁੱਕਿਆ ਜਾ, ਕਿਉਂਕਿ ਚਾਈਨਾ ਦੇ ਲਈ ਜਿਹੜੀ ਰੈੱਡ ਵਾਇਰ ਹੈ ਜਾਂ ਰੈੱਡ ਲਾਈਟ ਹੈ, ਜੇ ਅਮਰੀਕਾ ਵੀਗਰ ਮੁਸਲਮਾਨਾਂ ਦਾ ਜ਼ਿਕਰ ਕਰੇ ਜਾਂ ਤਿੱਬਤ ਦਾ ਜ਼ਿਕਰ ਕਰੇ ਜਾਂ ਤਾਈਵਾਨ ਦਾ ਜ਼ਿਕਰ ਕਰੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰਾ ਉਹਨਾਂ ਦੀ ਜਿਹੜੀ ਗੁਫ਼ਤਗੂ ਹੈ ਉਹ ਇਹਨਾਂ ਦੁਆਲੇ ਹੀ ਹੋਏਗੀ ਟੂ ਕੀਪ ਚਾਈਨਾ ਇਨ ਗੁੱਡ ਹਿਊਮਰ। ਪਰ ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਵੀ ਕਿਤੇ ਨਾ ਕਿਤੇ ਅਮਰੀਕਾ ਵੀ ਸਮਝਦਾ ਵੀ ਲੌਂਗ ਟਰਮ ਚਾਈਨਾ ਦੇ ਨਾਲ ਜੇ ਰਿਲੇਸ਼ਨਸ਼ਿਪ ਸਮੂਥ ਹੁੰਦੀ ਹੈ ਤੇ ਇੱਕ ਜਿਹੜਾ ਬੋਨ ਆਫ ਕੰਟੈਂਸ਼ਨ ਹੈ ਉਹ ਤਿੱਬਤਨ ਇਸ਼ੂ ਹੈ। ਦਲਾਈ ਲਾਮਾ ਜਿਹੜਾ 1959 CIA ਔਰ
ਇੰਡੀਅਨ ਇੰਟੈਲੀਜੈਂਸ ਬਿਊਰੋ ਨੇ ਜੁਆਇੰਟ ਆਪਰੇਸ਼ਨ ਕਰਕੇ ਕੱਢਿਆ, ਤਿੱਬਤ ਦੇ ਵਿੱਚ ਰਿਬੈਲੀਅਨ ਹੋਇਆ, ਕਾਮਯਾਬ ਨਹੀਂ ਸੀ ਹੋਇਆ। ਹੁਣ ਬਹੁਤਿਆਂ ਨੂੰ ਲੱਗੇਗਾ ਕਿ ਜੀ ਉੱਥੇ ਦਲਾਈ ਲਾਮਾ ਬੈਠਾ ਹੈ ਔਰ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ ਹੋਈ ਹੈ, ਧਰਮਸ਼ਾਲਾ ਮੈਕਲੋਡਗੰਜ ਦੇ ਵਿੱਚ ਉਹਦਾ ਹੈੱਡਕੁਆਰਟਰ ਹੈ। ਪਰ ਹੁਣ ਅੱਜ ਹੀ ਜਦੋਂ ਅਸੀਂ ਐਂਟਨੀ ਬਲਿੰਕਨ ਦੀ ਇਸ ਖਬਰ ਨੂੰ ਦੇਖ ਰਹੇ ਹਾਂ, ਨਾਲ ਤੁਸੀਂ ਖਬਰ ਦੇਖੋਗੇ, ਇੰਡੀਆ ਚਾਈਨਾ ਬਾਰਡਰ ਸਿਚੁਏਸ਼ਨ ਐਟ ਪ੍ਰੈਜ਼ੈਂਟ ਜਨਰਲੀ ਸਟੇਬਲ। ਹੁਣ ਇੰਡੀਆ ਨੂੰ ਵੀ ਅਮਰੀਕਾ ਕਹਿ ਰਿਹਾ ਕਿ ਵੀ ਇਹ ਰੱਖੋ, ਕਿਉਂਕਿ ਇਹਨੇ ਮੋਦੀ ਨੇ ਇੰਟਰਵਿਊ ਤੇ ਚਾਈਨੀਜ਼ ਮਿਲਟਰੀ ਰਿਐਕਟਸ ਟੂ PM ਮੋਦੀਜ਼ ਬਾਉਂਡਰੀ ਰੋ ਕਾਮੈਂਟਸ। ਸੋ ਇੰਡੀਆ ਨੂੰ ਵੀ ਔਰ ਤੁਸੀਂ ਇਸ ਪੀਰੀਅਡ 'ਚ ਦੇਖਿਆ ਹੋਏਗਾ ਕਿ ਕੋਈ ਵੀ ਚੀਨ ਦੇ ਖਿਲਾਫ ਤਾਂ ਵੈਸੇ ਹੀ ਨਹੀਂ ਬੋਲਦਾ ਮੋਦੀ, ਲੇਕਿਨ ਓਵਰਆਲ ਵੀ ਜਿਹੜੀ ਇੱਕ ਨਫ਼ਰਤ ਸੀ ਉਹ ਘਟਾਈ ਹੈ। ਲੇਕਿਨ ਦੂਸਰਾ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਤਿੱਬਤੀਅਨਸ ਦੇ ਨਾਲ ਜਿਹੜੀ ਗੱਲਬਾਤ ਦਾ ਸਿਲਸਿਲਾ ਹੈ ਉਸ ਨੂੰ ਵੀ ਜਾਰੀ ਕੀਤਾ ਗਿਆ। ਇਹ ਪੂਰੀ ਖਬਰ ਸੀ ਕਿ ਵੀ ਤਿੱਬਤ ਦੇ ਨਾਲ ਜਿਹੜਾ ਉਹ ਬੈਕਡ੍ਰੌਪ ਗੱਲਬਾਤ ਆਲਰੇਡੀ ਚੱਲ ਰਹੀ ਹੈ। ਮੈਂ ਉਸ ਖਬਰ ਦਾ ਟਾਈਟਲ ਹੀ ਪੜ੍ਹਾਂਗਾ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਦੇ ਉੱਤੇ ਉਹਨਾਂ ਨੇ ਕਿਹਾ ਵੀ ਅਸੀਂ ਬੈਕਡੋਰ ਜਿਹੜੀ ਹੈ ਉਹ ਤਿੱਬਤ ਔਰ ਚੀਨ ਦੇ ਨੁਮਾਇੰਦਿਆਂ ਦੀ ਗੱਲਬਾਤ ਚੱਲ ਰਹੀ ਹੈ। ਤਿੱਬਤਨ ਗਵਰਨਮੈਂਟ ਇਨ ਐਗਜ਼ਾਈਲ holds back channel talks with China, aims to revive starred dialogue process. From 2002 to 2010, Dalai Lama's representatives and Chinese government have held 9 rounds of dialogue. ਕਿ 2002 ਦੇ ਵਿੱਚ ਦਲਾਈ ਲਾਮਾ ਜੇ ਔਰ ਉਹਦੀ ਗਵਰਨਮੈਂਟ ਇਨ ਐਗਜ਼ਾਈਲ ਉਹਨਾਂ ਨੇ ਚੀਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ। 10 ਤੱਕ ਪਹੁੰਚਦੇ ਆ, ਆਲਮੋਸਟ ਜਿਹੜੇ 9 ਗੱਲਬਾਤ ਦੇ ਗੇੜ ਹੋਏ। ਤੇ ਹੁਣ ਇਹ ਖਬਰ ਹੈ ਮੇਨ ਤਿੱਬਤਨ ਔਰ ਇੰਡੀਅਨ ਨਿਊਜ਼ ਏਜੰਸੀ ਦੀ ਹੈ PTI ਦੀ, ਤਿੱਬਤਨ ਗਵਰਨਮੈਂਟ ਇਨ ਐਗਜ਼ਾਈਲ ਹੋਲਡਸ ਬੈਕ ਚੈਨਲ ਟਾਕਸ ਵਿਦ ਚਾਈਨਾ, ਏਮਸ ਟੂ ਰਿਵਾਈਵ ਸਟਾਰਡ ਡਾਇਲੋਗ ਪ੍ਰੋਸੈਸ, ਕਿ ਜਿੱਥੇ ਡਾਇਲੋਗ ਰੁਕਿਆ ਹੈ ਉਹਨੂੰ ਅੱਗੇ ਤੋਰਿਆ ਜਾਏ। ਸੋ ਸਾਡੇ ਲਈ ਅਸੀਂ ਸਮਝਦੇ ਹਾਂ ਵੀ ਇੱਕ ਚੰਗੀ ਗੱਲ ਹੈ। ਬੀਇੰਗ ਅਮਰੀਕਨ ਸਾਡਾ ਇੰਟਰਸਟ ਹੈ ਕਿ ਵੀ ਅਮਰੀਕਾ ਚਾਈਨਾ ਰਿਲੇਸ਼ਨਸ ਇੰਪਰੂਵ ਹੋਣੇ ਚਾਹੀਦੇ ਨੇ, ਪੋਲੀਟੀਕਲੀ ਵੀ, ਫਾਈਨੈਂਸ਼ੀਅਲ ਬੈਲੈਂਸ ਵੀ ਹੋਣਾ ਚਾਹੀਦਾ ਹੈ। ਵਨ ਸਾਈਡਡ ਜਿਹੜਾ ਲੀਵਰੇਜ ਹੈ ਈਦਰ ਸਾਈਡ ਨੂੰ ਨਹੀਂ ਹੋਣਾ ਚਾਹੀਦਾ। ਔਰ ਇਸ ਸਾਰੇ 'ਚੋਂ ਇਹ ਹੋਏਗਾ ਵੀ ਜਿਹੜਾ ਅਨਡਿਊ ਫਾਇਦਾ ਭਾਰਤ ਚੁੱਕ ਰਿਹਾ ਹੈ, ਅਮਰੀਕਾ ਨੂੰ ਵੀ ਉੱਲੂ ਬਣਾ ਰਿਹਾ ਹੈ, ਆਪਣੀ ਹਿੰਦੂਤਵਾਦ ਦੀ ਨੀਤੀ ਦੇ ਥੱਲੇ ਨਾਜ਼ੀਜ਼ਮ ਨੂੰ ਵੀ ਪਰਸਿਊ ਕਰ ਰਿਹਾ ਹੈ। ਤੇ ਅਮਰੀਕਾ ਨੂੰ ਲੱਗਦਾ ਹੈ ਕਿ ਵੀ ਜੀ ਚਾਈਨਾ ਬਹੁਤ ਵੱਡਾ ਖਤਰਾ ਹੈ ਔਰ ਇੰਡੀਆ ਜਿਹੜਾ ਉਹਨੂੰ ਕੁਆਡ 'ਚ ਲਿਆਓ, ਉਹਨੂੰ ਉਹਦੀਆਂ ਗਲਤੀਆਂ ਇਗਨੋਰ ਕਰੋ ਤਾਂ ਕਿ ਕੱਲ੍ਹ ਨੂੰ ਚਾਈਨਾ ਦੇ ਇਹਨੇ ਕਿਸੇ ਕੰਮ ਨਹੀਂ ਆਉਣਾ ਹੈ। ਸੋ ਇਸ ਲਈ ਆਪਣੇ ਆਪ 'ਚ ਹੀ ਤੁਸੀਂ ਜਦੋਂ ਦੋ ਵੱਡੇ ਜਾਇੰਟ ਆਪਸ 'ਚ ਬੈਠ ਕੇ ਕਿਸੇ ਗੱਲ ਨੂੰ ਨਿਬੇੜ ਲੈਣ ਤਾਂ ਫਿਰ ਤੁਹਾਨੂੰ ਪ੍ਰੋਕਸੀ ਖੜੀ ਕਰਨ ਦੀ ਲੋੜ ਨਹੀਂ ਪੈਂਦੀ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।